अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, आज ਦੇ ਸਕੇਦੇ ਦਾ ਦੂਸਰਾ ਪਾਰਟ ਤੇ ਸਵੇਰ ਵਾਲੇ ਜਿਹੜਾ ਪਾਰਟ ਅਪਲੋਡ ਕੀਤਾ ਸੀ ਉਹਦੇ ਵਿੱਚ ਡਿਟੇਲ ਸਾਰੀ ਦੱਸੀ ਸੀ, ਕਹਾਣੀ ਦੱਸੀ ਸੀ ਭਾਈ ਰਾਂਦੀ ਕਿ ਦੂਸਰੀ ਦਫਾ ਫੇਲ ਹੋਏ ਨੇ ਤੇ ਚਾਰ ਚਾਰ ਗਲਤੀਆਂ ਹੋਈਆਂ ਸਨ ਦੋਵੇਂ ਵਾਰੀ। ਚਲੋ ਜੀ, ਉਹ ਚੀਜ਼ਾਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਨਵੇਂ ਸਟੂਡੈਂਟ ਵਾਸਤੇ ਬਈ ਇਸ ਚੈਨਲ ਦੇ ਉੱਤੇ ਪਤਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਵਿੱਚ। ਅਗਰ ਆਈਫੋਨ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਉੱਥੋਂ ਆਨਲਾਈਨ ਪੜ੍ਹ ਸਕਦੇ ਹੋ, ਠੀਕ ਹੈ। ਤੇ ਕੋਰਸ ਚੇਂਜ ਕੋਈ ਨਹੀਂ ਹੋਇਆ, ਬਾਰ-ਬਾਰ ਰਿਪੀਟ ਕਰਨਾ, ਕੋਰਸ ਚੇਂਜ ਕੋਈ ਨਹੀਂ ਹੋਇਆ। ਜਿਹੜੇ ਸਵਾਲ ਕੱਟੇ ਗਏ ਨੇ ਉਹ ਆਟੋਮੈਟਿਕਲੀ ਇਸ ਐਪਲੀਕੇਸ਼ਨ ਦੇ ਉੱਤੇ ਕੱਟੇ ਜਾਣਦੇ, ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਠੀਕ ਹੈ। ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਪਣੀ ਤਿਆਰੀ ਕਰੋ। ਤੇ ਸਿਰਫ ਵੀਡੀਓ ਵੇਖਣ ਨਾਲ ਤਿਆਰੀ ਕੋਈ ਨਹੀਂ ਹੁੰਦੀ, ਨਾਲ ਆਰਗੂਮੈਂਟੀ ਵੀ ਕਰਨੇ ਨੇ, ਐਪਲੀਕੇਸ਼ਨ ਤੇ ਟਰਾਈ ਵੀ ਕਰਨੀ ਹੈ ਤਾਂ ਤਿਆਰੀ ਹੋਣੀ ਹੈ, ਇਸ ਤੋਂ ਇਲਾਵਾ ਤਿਆਰੀ ਨਹੀਂ ਹੁੰਦੀ, ਠੀਕ ਹੈ ਜੀ। ਤੇ ਚਲੋ ਜੀ, ਸਵਾਲ ਵੇਖ ਲੈਂਦੇ ਆ ਕਿਉਂਕਿ ਵੀਡੀਓ ਲੰਬੀ ਹੋਈ ਦੀ ਜ਼ਿਆਦਾ। 16 ਨੰਬਰ ਸਵਾਲ ਇਹਨਾਂ ਦੀ ਗਲਤੀ ਹੋਈ ਹੈ। ਤੇ ਅੱਛਾ ਜੀ, ਇੱਕ ਸਵਾਲ ਪੜ੍ਹਨੇ ਤੋਂ ਪਹਿਲਾਂ ਮੈਂ ਇੱਕ ਚੀਜ਼ ਸਮਝਾ ਦੇਵਾਂ ਕਿਉਂਕਿ ਮੇਨ ਪੁਆਇੰਟ ਹੀ ਉਹਦੇ ਤੇ ਵੇ, ਤਾਂ ਹੀ ਸਵਾਲ ਦੀ ਸਮਝ ਆਉਣੀ ਹੈ। ਆਂਗੋਲੋ ਚੇਕੋ ਇੱਕ ਗੱਡੀ ਦੇ ਸਾਈਡ ਵਾਲੇ ਸ਼ੀਸ਼ੇ ਦੀ ਗੱਲ ਕਰਦਾ ਪਿਆ ਇਹਦੇ ਵਿੱਚ, ਠੀਕ ਹੈ, ਸਵਾਲ ਦੇ ਵਿੱਚ। ਆਂਗੋਲੋ ਚੇਕੋ ਜਿਹੜਾ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਹੁੰਦਾ ਹੈ ਨਾ, ਇਹਦੇ ਵਿੱਚ ਇੱਕ ਐਸਾ ਐਂਗਲ ਬਣਦਾ ਹੈ ਕਿ ਜਿਹੜੀ ਗੱਡੀ ਸਾਡੀ ਗੱਡੀ ਦੀ ਸਾਈਡ ਤੇ ਆ ਜਾਵੇ ਬਿਲਕੁਲ, ਉਹ ਨਜ਼ਰ ਨਹੀਂ ਆਉਂਦੀ। ਮਤਲਬ ਬਿਲਕੁਲ ਬਰਾਬਰ ਨਹੀਂ ਗੱਡੀ ਦੇ, ਉਹ ਅਗਰ ਤੇ ਗੱਡੀ ਦੇ ਬਰਾਬਰ ਬਿਲਕੁਲ ਆ ਗਈ ਫਿਰ ਤਾਂ ਜ਼ਹਿਰੀ ਗੱਲ ਗੱਡੀ ਉਂਝ ਹੀ ਨਜ਼ਰ ਆ ਜਾਣੀ, ਡਾਇਰੈਕਟ ਵੀ ਨਜ਼ਰ ਆ ਜਾਣੀ ਹੈ, ਸ਼ੀਸ਼ੇ ਵੇਖਣ ਦੀ ਜ਼ਰੂਰਤ ਹੀ ਨਹੀਂ। ਥੋੜੀ ਜਿਹੀ ਸਮਝ ਲਓ ਕਿ ਉਹ ਗੱਡੀ ਪਹੁੰਚ ਆਈਏ, ਸਾਡੀ ਜਿਹੜੀ ਗੱਡੀ ਦੀ ਡਿੱਗੀ ਏ ਉਹਦੇ ਬਰਾਬਰ ਪਹੁੰਚ ਆਈਏ ਸਾਈਡ ਤੇ ਵੇ, ਠੀਕ ਹੈ। ਇਹ ਇੱਕ ਐਸਾ ਐਂਗਲ ਬਣਦਾ ਹੈ ਕਿ ਸਾਈਡ ਵਾਲੇ ਸ਼ੀਸ਼ੇ ਵਿੱਚੋਂ ਨਜ਼ਰ ਨਹੀਂ ਆਉਂਦੀ ਉੱਥੋਂ ਗੱਡੀ, ਤੇ ਉਹ ਕਾਫੀ ਹਿੱਸਾ ਹੁੰਦਾ ਉਹ ਸ਼ੀਸ਼ੇ ਦਾ, ਇਹ ਉਹਦੀ ਗੱਲ ਕਰਨ ਲੱਗਾ, ਠੀਕ ਹੈ। ਲੋ ਸਪੈਕਿਓ retrovisore laterale sinistro ਜਿਹੜਾ ਖੱਬਾ ਸਾਈਡ ਵਾਲਾ ਸ਼ੀਸ਼ਾ ਪਿੱਛੇ ਵੇਖਣੇ ਵਾਸਤੇ, ਆ un angolo cieco ਕਹਿੰਦਾ ਇਹਦੀ ਇੱਕ angolo cieco ਵੇ, ਇੱਕ ਐਸੀ ਐਂਗਲ ਹੈ ਜਿਹਦੇ ਵਿੱਚ ਨਜ਼ਰ ਨਹੀਂ ਹੁੰਦਾ, molto ampio ਤੇ ਉਹ ਕਾਫੀ ਖੁੱਲੀ ਹੈ, ਮਤਲਬ ਕਾਫੀ ਵੱਡਾ ਐਂਗਲ ਬਣਦਾ ਹੈ ਵੇਰੋ ਜੀ। 17 ਨੰਬਰ ਨੇਲੇ ਆਰੇ ਦੀ ਸਰਵਿਸਿਓ ਕਹਿੰਦਾ ਆਰੇ ਦੀ ਸਰਵਿਸਿਓ ਦੇ ਵਿੱਚ ਇਹ ਨੇਲੇ ਆਰੇ ਦੀ ਸੋਸਤਾ ਤੇ ਆਰੇ ਦੀ ਸੋਸਤਾ ਦੇ ਵਿੱਚ delle autostrade ਜਿਹੜੇ autostrade ਦੇ ਨੇ, e delle strade extraurbane principali ਦੇ ਨੇ। Gli animali non possono circolare ਕਹਿੰਦਾ ਇੱਥੇ ਜਾਨਵਰ ਜਿਹੜੇ ਨੇ ਇਹ ਨਹੀਂ ਚੱਲ ਸਕਦੇ, neppure ਭਾਵੇਂ se debitamente custoditi ਭਾਵੇਂ ਚੰਗੀ ਤਰ੍ਹਾਂ ਤੁਸੀਂ ਸੰਭਾਲੇ, ਮਸਲ ਉਹਨਾਂ ਨੂੰ ਬੰਨੇ ਹੈ, ਸੰਗਲੀ ਪਾਈ ਹੈ, ਰੱਸਾ ਪਾਏ ਹੈ, ਠੀਕ ਹੈ। ਫਾਲਸੋ ਹੀ ਚੱਲ ਸਕਦੇ ਨੇ ਇਹਨਾਂ ਜਗ੍ਹਾ ਦੇ ਉੱਤੇ, ਸ਼ਰਤ ਇਹ ਵੇ ਕਿ ਤੁਸੀਂ ਚੰਗੀ ਤਰ੍ਹਾਂ ਬੰਨੇ ਹੋ। 18 ਨੰਬਰ il titolare di patente di categoria A2 ਕਹਿੰਦਾ ਜਿਹਦੇ ਕੋਲ A2 ਕੈਟੇਗਰੀ ਦਾ ਲਾਇਸੈਂਸ ਹੈ ਦਾ almeno 2 anni ਘੱਟੋ ਘੱਟ 2 ਸਾਲ ਤੋਂ può conseguire la patente A ਕਹਿੰਦਾ ਉਹ ਇਹ ਲਾਇਸੈਂਸ ਵੀ ਹਾਸਲ ਕਰ ਸਕਦਾ ਹੈ ਕਿ abilità alla guida di tutti i motocicli ਜਿਹਦੇ ਨਾਲ ਤੁਸੀਂ ਸਾਰੇ ਮੋਟਰਸਾਈਕਲ ਚਲਾ ਸਕਦੇ ਹੋ, anche se ha meno di 24 anni ਭਾਵੇਂ ਉਹਦੀ 24 ਸਾਲ ਤੋਂ ਏਜ ਘੱਟ ਹੈ ਤੇ ਵੇਰੋ। 19 ਨੰਬਰ I massimali della polizia di assicurazione RCA ਕਹਿੰਦਾ ਜਿਹੜੀ ਇੰਸ਼ੋਰੈਂਸ ਦੀ ਪਾਲਿਸੀ massimali ਹੈ, ਭਾਈ ਜਿਹੜੇ massimali ਹੁੰਦੇ ਨੇ, vengono restituiti al cliente ਕਹਿੰਦਾ ਇਹ ਕਲਾਇੰਟ ਨੂੰ ਵਾਪਸ ਕੀਤੇ ਜਾਂਦੇ ਨੇ al fine dell'anno ਸਾਲ ਦੇ ਐਂਡ ਤੇ, se non si causano incidenti ਅਗਰ ਇਹ ਐਕਸੀਡੈਂਟ ਨਹੀਂ ਕਰਦੇ ਤੇ ਫਾਲਸੋ ਜੀ। ਅੱਛਾ ਜੀ, ਅੱਗੇ ਵੀ ਬੜੀ ਵਾਰ ਦੱਸਿਆ, ਇੱਕ ਵਾਰੀ ਫਿਰ ਮੈਂ ਸਮਝਾ ਦਿੰਦਾ। massimali ਕੀ ਹੁੰਦਾ ਹੈ? massimali ਉਹ ਪੈਸੇ ਹੁੰਦੇ ਨੇ ਜਿਹੜੀ ਸਾਡੀ ਇੰਸ਼ੋਰੈਂਸ ਵਾਲੀ ਕੰਪਨੀ ਦੂਸਰਿਆਂ ਨੂੰ ਪੇ ਕਰਦੀ ਏ ਸਾਡੀ ਵਜ੍ਹਾ ਤੋਂ, ਜਿਹੜਾ ਅਸੀਂ ਉਹਨਾਂ ਦੇ ਨੁਕਸਾਨ ਕਰਦੇ ਆ। ਜਿਹੜੀ ਸਾਡੀ ਇੰਸ਼ੋਰੈਂਸ ਵਾਲੀ ਕੰਪਨੀ ਉਹਨਾਂ ਨੂੰ ਪੈਸੇ ਦਿੰਦੀ ਏ, ਉਹਨਾਂ ਪੈਸਿਆਂ ਨੂੰ massimali ਆਖਦੇ ਨੇ, ਠੀਕ ਹੈ। ਤੇ ਇਹ ਕੀ ਕਹਿ ਰਿਹਾ? vengono restituiti al cliente ਵੀ ਇਹ ਕਲਾਇੰਟ ਨੂੰ ਵਾਪਸ ਕੀਤੇ ਜਾਂਦੇ ਨੇ ਸਾਲ ਦੇ ਐਂਡ ਤੇ ਜੇ ਤੁਸੀਂ ਐਕਸੀਡੈਂਟ ਨਹੀਂ ਕਰਦੇ ਤੇ ਫਾਲਸੋ। 20 ਨੰਬਰ il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ ਹੈ una piazzola di sosta ਵੀ ਇੱਕ ਪਿਆਜ਼ੋਲਾ ਦੀ ਸੋਸਤਾ ਵੇ ਆ destra ਸੱਜੇ, ਫਾਲਸੋ ਜੀ, ਪਿਆਜ਼ੋਲਾ ਦੀ ਸੋਸਤਾ ਨਹੀਂ ਹੈ। 21 ਨੰਬਰ ਦਿੱਲੀ ਤੋਰੀ ਆ ਗਈਆਂ ਨੇ, ਇਹ ਸੜਕ ਦੇ ਕਿਨਾਰੇ ਤੇ ਲੱਗੀਆਂ ਹੁੰਦੀਆਂ ਨੇ,
I delineatori raffigurati e gli delineatori ਦਿਖਾਈਆਂ ਗਈਆਂ ਨੇ sono posti ਕਹਿੰਦੇ ਮੌਜੂਦ ਨੇ per indicare ਦੱਸਣੇ ਦੇ ਲਈ un area di sosta riservata ਵੀ ਇਹ ਸੋਸਤੇ ਵਾਲਾ ਏਰੀਆ ਜਿਹੜਾ ਇਹ ਰਿਜ਼ਰਵ ਹੈ ਫालतू ਜੀ ਦਾ ਸੋਸਤੇ ਨਾਲ ਕੋਈ ਤਾਲੁਕ ਨਹੀਂ 22 ਨੰਬਰ lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta ਕਹਿੰਦੇ ਵੱਧ ਜਾਏਗੀ se aumenta la velocità ਜੇ ਤੁਸੀਂ ਸਪੀਡ ਵਧਾਉਂਦੇ ਹੋ ਤੇ ਵੇਰੋ ਜੀ ਸਪੀਡ ਦੇ ਵਧਣੇ ਨਾਲ spazio totale di arresto ਵੀ ਵੱਧ ਜਾਏਗੀ 23 ਨੰਬਰ il conducente del veicolo ਕਹਿੰਦਾ ਉਸ ਗੱਡੀ ਦਾ ਡਰਾਈਵਰ che viene sorpassato ਜਿਹੜਾ ਓਵਰਟੇਕ ਹੋ ਰਿਹਾ ਹੈ deve agevolare la manovra di sorpasso ਕਹਿੰਦੇ ਇਹਨੇ ਮਨੋਵਰਾ ਦੀ sorpasso ਮਤਲਬ ਓਵਰਟੇਕ ਦੇ ਵਿੱਚ ਅਜੇਵੋਲਾਰੇ ਕਰਨਾ ਹੈ ਆਸਾਨੀ ਪੈਦਾ ਕਰਨੀ ਹੈ ਇਹ ਨੌਨ ਅਚਲਰਾਰੇ ਤੇ ਰੇਸ ਨਹੀਂ ਦੇਣੀ ਵੇਰੋ ਜੀ ਮਸਲਨ ਅਗਰ ਮੈਂ ਗੱਡੀ ਚਲਾ ਰਿਹਾ ਮੈਨੂੰ ਕੋਈ ਦੂਸਰੀ ਗੱਡੀ ਓਵਰਟੇਕ ਵੀ ਕਰਦੀ ਏ ਮੈਂ ਰੇਸ ਨਹੀਂ ਦੇਣੀ ਵੀ ਉਹਦੇ ਨਾਲ ਇਹ ਨਹੀਂ ਮੈਂ ਰੇਸ ਲਾ ਲਵਾਂ ਜਿਹੜਾ ਓਵਰਟੇਕ ਕਰਦਾ ਪਿਆ ਉਹਦੇ ਵਾਸਤੇ ਆਸਾਨੀ ਪੈਦਾ ਕਰਨੀ ਹੈ ਤਾਂ ਕਿ ਉਹਦੇ ਵਾਸਤੇ ਕੋਈ ਖਤਰਾ ਨਾ ਬਣੇ ਠੀਕ ਹੈ 24 ਨੰਬਰ ਜੀ ਦਾਇਰੇ ਪ੍ਰੈਜ਼ੀਡੈਂਸੀ ਵਾਲਾ ਨਿਸ਼ਾਨ ਆ ਗਿਆ ਅੱਛਾ ਜੀ ਇਹੜੇ ਨਿਸ਼ਾਨ ਦੇ ਤਕਰੀਬਨ ਹਰ ਸਕੇ ਦੇ ਵਿੱਚ ਹੀ ਇਸ ਪੇਜ ਤੋਂ ਸਵਾਲ ਹੁੰਦੇ ਨੇ ਪਏ ਇਸ ਵਾਸਤੇ ਇਹ ਨਿਸ਼ਾਨ ਜਿਹੜੇ ਆਪਣਾ ਕਲੀਅਰ ਕਰ ਲੈਣਾ il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ si trova solo ਕਹਿੰਦਾ ਇਹ ਸਿਰਫ ਮਿਲੇਗਾ su strade exturbane ਦੇ ਉੱਤੇ falso ਜੀ 5 ਨੰਬਰ ਫਰੋਜ਼ੀਨੋਨੇ ਦਾ ਉਸ਼ੀਤਾ ਆ ਗਿਆ ਜੀ 500 ਮੀਟਰ ਤੇ ਉੱਤੇ ਵੇਖੋ ਉਸ਼ੀਤਾ ਫਰੋਜ਼ੀਨੋਨੇ ਲਿਖੀ ਹੈ ਥੱਲੇ 500 ਮੀਟਰ ਲਿਖੀ ਹੈ il segnale raffigurato indica ਨਿਸ਼ਾਨ ਦੱਸ ਰਿਹਾ ਹੈ inizio di un centro abitato ਸ਼ੁਰੂ ਹੋ ਗਿਆ ਫਾਲਸੋ ਜੀ ਅਗਰ centro abitato ਸ਼ੁਰੂ ਹੁੰਦਾ ਤੇ ਇਹ ਜਿਹੜਾ ਨਿਸ਼ਾਨ ਹੈ ਇਹ ਬਿਆਂਕੋ ਕਲਰ ਚ ਆਉਣਾ ਸੀ ਠੀਕ ਹੈ ਇਹੜਾ ਬਲੂ ਕਲਰ ਚ ਆਇਆ 26 ਨੰਬਰ il valore della distanza di sicurezza ਜਿਹੜਾ ਫਾਸਤੀ ਫਾਸਲਾ ਵੇ deve essere stabilito ਕਹਿੰਦੇ ਲਾਜ਼ਮੀ ਰੱਖਣਾ ਹੈ anche in base all'andamento plano altimetrico della strada ਵੀ ਸੜਕ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਸੜਕ ਦੇ ਲੈਵਲ ਦੇ ਹਿਸਾਬ ਨਾਲ ਵੀ ਵੇਰੋ ਜੀ ਇਹ ਵੀ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਅੱਛਾ ਜੀ ਸੱਚ ਇਹਨਾਂ ਦੀ ਇਹ ਗਲਤੀ ਹੋਈ ਨਾ ਫਾਲਸੋ ਕੀਤੀ ਲੇਕਿਨ ਫੇਰ ਹੋਏ 27 ਨੰਬਰ nel incrocio rappresentato nella figura ਦਾ ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ ਇਹਦੇ ਵਿੱਚ il conducente del veicolo A ਜਿਹੜਾ ਇਹ ਗੱਡੀ ਦਾ ਡਰਾਈਵਰ ਹੈ deve dare la precedenza ਕਹਿੰਦਾ ਇਸ ਹੱਕ ਦੇਣਾ solo al veicolo ਸਿਰਫ ਉਸ ਗੱਡੀ ਨੂੰ che prosegue dritto ਜਿਹਨੇ ਸਿੱਧਿਆ ਜਾਣਾ ਇਹ non a quelli che svoltano ਤੇ ਕਹਿੰਦਾ ਉਹਨਾਂ ਨੂੰ ਹੱਕ ਨਹੀਂ ਦੇਣਾ ਜਿਹੜੀਆਂ ਜ਼ਵੋਲਤਾਂ ਨੂੰ ਕਰਦੀਆਂ ਮਤਲਬ ਜਿਹਨਾਂ ਮੁੜਨਾ ਹੈ ਫਾਲਸੋ 28 ਨੰਬਰ sulle aree di servizio delle autostrade ਕਹਿੰਦਾ ਜਿਹੜੇ autostrade ਦਾ area di servizio ਉਹਦੇ ਉੱਤੇ ਉਹਦੀ parcheggio ਜਾਂ autostrade ਦੀ ਪਾਰਕਿੰਗ ਹੈ ਇਹ consentito ਕਹਿੰਦਾ ਉੱਥੇ ਇਜਾਜ਼ਤ ਹੈ chiedere ਮੰਗਣੇ ਦੀ ਪੁੱਛੜੇ ਦੀ ਇਹ concedere passaggi ਤੇ ਲਿਫਟ ਦੇਣੇ ਦੀ ਫਾਲਸੋ ਜੀ ਅੱਗੇ ਵੀ ਬੜੀ ਵਾਰ ਦੱਸਿਆ ਹੈ ਬਈ ਤੁਸੀਂ autostrade ਦੇ ਉੱਤੇ ਨਾ ਲਿਫਟ ਲੈ ਸਕਦੇ ਹੋ ਔਰ ਨਾ ਕਿਸੇ ਨੂੰ ਲਿਫਟ ਦੇ ਸਕਦੇ ਹੋ 29 ਨੰਬਰ dopo l'incidente stradale ਕਹਿੰਦਾ ਐਕਸੀਡੈਂਟ ਤੋਂ ਬਾਅਦ ਇਹ obligatorio ਲਾਜ਼ਮੀ ਹੈ ਜ਼ਰੂਰੀ ਹੈ collocare subito il veicolo ਵਿੱਚ ਤੁਸੀਂ ਫੌਰਨ ਗੱਡੀ ਨੂੰ ਸ਼ਿਫਟ ਕਰੋ sul marciapiede ਦੇ ਫੁੱਟਪਾਥ ਦੇ ਉੱਤੇ ਫਾਲਸੋ ਜੀ 3 ਨੰਬਰ mantenendo il più possibile ਕਹਿੰਦਾ ਜਿੰਨਾ ਹੋ ਸਕਦਾ ਵੇ ਤੁਸੀਂ ਰੱਖਦੇ ਹੋ costante la velocità ਵੀ ਲਗਾਤਾਰ ਇੱਕ ਸਪੀਡ ਰੱਖਦੇ ਹੋ ਜਿੰਨਾ ਤੁਹਾਡੇ ਕੋਲ ਹੋ ਸਕਦਾ ਹੈ si riduce il consumo di carburante ਕਹਿੰਦਾ ਇਹਦੇ ਨਾਲ ਵੀ ਤੇਲ ਦਾ ਖਰਚ ਰਿਡਿਊਸ ਹੁੰਦਾ ਹੈ ਘੱਟ ਹੁੰਦਾ ਹੈ ਵੇਰੋ ਜੀ